ਲਾਸ਼ਾਂ ਦੇ ਉੱਤੋਂ ਦੀ ਲੋਕਾਂ ਦੇ ਗੱਡੇ ਲੰਘਦੇ ਵੇ, ਇੰਨੀਆਂ ਲਾਸ਼ਾਂ ਪਈਆਂ ਜੀ। ਸਾਡੇ ਜਿਹੜੇ ਸਿੱਖ ਸੀ ਨਾ, ਹਾਂਜੀ ਹੈਂ, ਤੇਰੇ ਜਿਹੜਾ ਬਾਰਡਰ ਵੀ ਆਪਣਾ, ਹਾਂਜੀ ਇਹ ਇੱਥੋਂ ਤੱਕ ਆਟਾ ਤੇ ਦਾਲਾਂ ਤੇ ਹਰ ਸ਼ਾਇਦ ਇੱਥੋਂ ਤੱਕ ਆਉਂਦੀ ਰਹੀ। ਅੱਛਾ, ਸਿੱਖ ਬਣਾਉਂਦੇ ਰਹੇ ਇੱਥੇ ਹੀ। ਤੁਹਾਡੇ ਪਿੰਡ ਦੇ ਹਾਂ ਜਿਹੜੇ? ਸਾਡੇ ਪਿੰਡ ਦੇ ਹਾਂ ਹਾਂ ਹਾਂ। ਉਹ ਸਿੱਖ ਸਾਨੂੰ ਇੱਥੇ ਰਾਸ਼ਨ ਪਾਉਂਦੇ ਰਹੇ। ਹੋਰ ਤੁਹਾਨੂੰ ਬਾਰਡਰ ਤੱਕ ਬਾਰਡਰ ਆਟਾ ਆ ਕੇ ਹੈ ਹਾਂ ਸਾਰਾ ਕੁਝ ਪਹੁੰਚਾ ਕੇ ਜਾਂਦੇ? ਜਾ ਕੇ ਜਾਂਦੇ। ਅੱਛਾ ਅੱਛਾ, ਚੰਗੇ ਸਨ ਤੁਹਾਡੇ ਪਿੰਡ ਦੇ ਫਿਰ ਨਾ ਸਿੱਖ? ਯਾਰ ਮੂੰਹ ਮਲਾਇਆ ਸਹੀ ਸੀ ਸਭ ਮੁਸਲਮਾਨ? ਮੇਰੀ ਆਪਣੀ ਭੈਣ ਬਹੁਤ ਹੋ ਗਈ ਬਿਮਾਰੀ ਨਾਲ? ਬਿਮਾਰੀ ਨਾਲ ਹੀ ਅੱਛਾ ਅੱਛਾ, ਰਾਜ ਰਾਜ ਦੱਬ ਕੇ। ਅੱਛਾ ਅੱਛਾ। ਸਾਡੇ ਬਜ਼ੁਰਗੋ ਜਿਹੜਾ ਰਾਹ ਦੇ ਵਿੱਚ ਮੁਸਲਮਾਨ ਆਪਣਾ ਅਜ਼ੀਜ਼ ਹੋ ਗਏ ਜਾਂ ਕੋਈ ਵੀ ਜਦੋਂ ਫੌਤ ਹੁੰਦਾ ਸੀ, ਉਦੋਂ ਵਕਤ ਇਵੇਂ ਦਾ ਸੀ ਕਿ ਦਫਨਾ ਕੇ ਆਉਂਦੇ ਸਵੇਰ ਦਫਨਾ ਕੇ ਜਨਾਜ਼ਾ ਪੜ ਅਸੀਂ ਕਰਦੇ ਰਹੇ ਵੀ ਜਿਹੜੇ ਲੋਕੀ ਅਸੀਂ ਜਿਹੜਾ ਦੇਖੇ ਗੱਡੇ ਲੰਘਦੇ ਲਾਸ਼ਾਂ ਦੇ ਉੱਤੋਂ ਦੀ। ਉਹਨਾਂ ਦਾ ਸੀ। ਤੇ ਆਪਣਾ ਵਰਤਮਾਨ ਕਿਵੇਂ ਦਾ ਸੀ ਸਿੱਖਾਂ ਨਾਲ ਤੇ ਮੁਸਲਮਾਨਾਂ ਦਾ? ਚੰਗਾ ਸਿੱਖ ਨਾਮ ਦਾ। ਹੋਰ अस्सलाम वालेकुम जी, सत श्री अकाल। मैं ਤੁਹਾਡਾ ਵੀਰ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਪਿੰਡ ਪਹੁੰਚੇ ਹਾਂ ਜੀ ਵੱਛੋ ਕੇ। ਸਾਨਾ ਬਜ਼ੁਰਗ ਮੌਜੂਦ ਨੇ ਜਿਹੜੇ ਇਹ ਚੜ੍ਹਦੇ ਪੰਜਾਬੋਂ ਆਏ। ਸਾਡੇ ਇੱਕ ਬੜੇ ਹੀ ਪਿਆਰੇ ਦੋਸਤ, ਸਾਡੇ ਵੱਡੇ ਵੀਰ ਲਖਵਿੰਦਰ ਸਿੰਘ ਜਿਹੜੇ ਜਰਮਨੀ ਹੁੰਦੇ ਨੇ, ਉਹਨਾਂ ਦੇ ਪਿੰਡ ਦੇ ਚੜ੍ਹਦੇ ਪੰਜਾਬੋਂ ਹਬੀਬਵਾਲ ਤੋਂ ਬਜ਼ੁਰਗ ਆਏ ਨੇ। ਉਹਨਾਂ ਸਾਨੂੰ ਵੀਡੀਓ ਸੈਂਡ ਕੀਤੀ ਕਿ ਸਾਡੇ ਪਿੰਡ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਲਾਜ਼ਮੀ ਵੀਡੀਓ ਬਣਾਓ, ਜਾ ਕੇ ਇੰਟਰਵਿਊ ਕਰੋ ਉਹਨਾਂ ਦਾ। ਅਸੀਂ ਉਹਨਾਂ ਦੇ ਕਹਿਣ ਤੇ ਜਿਹੜੇ ਪਹੁੰਚੇ ਪਿੰਡ ਵੱਛੋ ਕੇ, ਤੇ ਬਾਬੇ ਨਾਲ ਗੱਲਬਾਤ ਸਾਂਝੀ ਕਰਨੇ ਨੂੰ ਪੁੱਛਨੇ ਆ ਕਿ 1947 ਟਾਈਮ ਇਹਨਾਂ ਨੇ ਕੀ ਕੁਝ ਵੇਖਿਆ, ਕਿਵੇਂ ਉਦੋਂ ਕਿਹੜੀ ਮੁਸੀਬਤਾਂ ਨਾਲ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਪਹੁੰਚੇ ਸਨ। ਤੇ ਇਹਨਾਂ ਦੀ ਸਟੋਰੀ ਜਿਹੜੀ ਹੈ ਸਾਰੀ ਸਟੋਰੀ ਬਾਬੇ ਦੀ ਜ਼ਬਾਨੀ ਸੁਣਨੇ ਆ। ਤੇ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮ ਕਰਨਾ ਜੀ। अस्सलाम वालेकुम। ਬਜ਼ੁਰਗੋ ਕੀ ਨਾਂ ਆਪਣਾ? ਮੁਹੰਮਦ ਸ਼ਰੀਫ। ਬਾਬਾ ਜੀ ਆਪਣੇ ਵਾਲ ਸਾਹਿਬ ਦਾ ਕੀ ਨਾਂ? ਮੌਲਾ ਬਖਸ਼। ਤੇ ਦਾਦਾ ਜੀ ਦਾ? ਅਮੀਰ ਖਾਨ। ਬਜ਼ੁਰਗੋ ਆਪਣੀ ਜ਼ਾਤ ਕਿਹੜੀ? ਰਾਜਪੂਤ। ਸਹੀ ਹੋ ਗਿਆ। ਬਾਬਾ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਮਹਾਜਰ ਜੇ ਜਾਂ ਮਹਾਜਰ ਕਹਿ ਰਹੇ ਆ, ਤੁਸੀਂ ਇੱਥੋਂ ਦੇ ਰਹਿਣ ਵਾਲੇ ਵਸਨੀਕ ਹੋ ਜਾਂ ਉਧਰੋਂ ਚੜ੍ਹਦੇ ਪੰਜਾਬੋਂ ਆਏ? ਉਧਰੋਂ ਆਏ। ਤੇ ਥੋੜਾ ਕੋਈ ਇੱਥੋਂ ਦਾ ਦੱਸ ਦਿਓ ਆਪਾਂ ਕਿੱਥੇ ਬੈਠੇ ਆ ਇਸ ਟਾਈਮ? ਵੱਛੋ ਕੇ। ਤੇ ਆਪਣਾ ਜ਼ਿਲ੍ਹਾ ਕਿਹੜਾ ਤੁਹਾਡਾ ਇੱਥੇ? ਹਾਂਜੀ ਹੁਣ ਹਾਫਸਾਬਾਦ। ਸਹੀ ਹੋ ਗਿਆ। ਬਾਬਾ ਜੀ ਇੱਕ ਤੋਂ ਨਾਲ ਦਾ ਪਿੰਡ ਦੱਸਿਆ ਜੀ ਕਿਹੜਾ? ਇੱਥੋਂ ਵਾਲਾ ਪਿੰਡ ਨਾਲ ਕਿਹੜਾ? ਹਾਂਜੀ। ਅੱਛਾ ਅੱਛਾ ਅੱਛਾ, ਸਹੀ ਹੈ। ਬਜ਼ੁਰਗੋ ਜਦੋਂ ਵੰਡ ਹੋਈ ਹੈ, ਜੇ ਤੁਸੀਂ ਉਜੜ ਕੇ ਚੜ੍ਹਦੇ ਪੰਜਾਬੋਂ ਇੱਧਰ ਆਏ ਸੋ, ਤੇ ਤੁਹਾਡੀ ਉਮਰ ਕਿੰਨੀ ਕੁ ਸੀ ਉਸ ਟਾਈਮ? 12-13 ਸਾਲ ਦੇ। ਹੋਸ਼ ਹੈ ਨਾ ਉਦੋਂ ਦੀ? ਕੋਈ ਗੱਲਾਂ ਯਾਦ ਨੇ, ਚੇਤੇ ਨੇ? ਅੱਛਾ, ਚੜ੍ਹਦੇ ਪੰਜਾਬ ਇੰਡੀਆ ਵਿੱਚ ਆਪਣਾ ਪਿੰਡ ਕਿਹੜਾ ਹੁੰਦਾ ਸੀ? ਹਬੀਬਵਾਲ ਜੀ। ਤੇ ਤਹਿਸੀਲ ਜ਼ਿਲ੍ਹਾ ਕਿਹੜਾ ਸੀ ਉੱਥੋਂ ਦਾ? ਤਹਿਸੀਲ ਜ਼ਿਲ੍ਹਾ ਅੱਛਾ, ਤਹਿਸੀਲ ਰਿਆਸਤ ਕਪੂਰਥਲਾ ਸੀ। ਤੇ ਤਹਿਸੀਲ ਕਿਹੜੀ? ਪੜਥਾਂ। ਅੱਛਾ ਅੱਛਾ। ਤੇ ਆਪਣਾ ਡਾਕਖਾਨਾ ਕਿਹੜਾ ਲੱਗਦਾ ਹੈ? ਕੋਈ ਥਾਣਾ ਥੋਣਾ? ਡਾਕਖਾਨਾ? ਹਾਂਜੀ। ਡਾਕਖਾਨਾ ਵੀ ਤੇਰਾ ਸੀ ਬਲਾਲਾ। ਹਾਂਜੀ। ਤੇ ਥਾਣਾ ਵੀ ਰਸਮੀ। ਅੱਛਾ, ਪਲੱਥਾਂ ਹੀ ਸੀ। ਅੱਛਾ ਬਜ਼ੁਰਗੋ, ਉਸ ਪਿੰਡ ਜਿਹੜਾ ਤੁਹਾਡਾ ਸੀ ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ ਭਲਾ? ਤੁਹਾਡੇ ਉੱਥੋਂ ਵਾਲੇ ਪਿੰਡ ਦੇ ਆਲੇ ਦੁਆਲੇ ਕਿਹੜਾ ਕਿਹੜਾ ਪਿੰਡ ਸੀ? ਪਿੰਡ ਸੀ ਸਾਡੇ ਇੱਕ ਦੇ ਪਿੰਡ ਸਾਡੇ ਉਹਦੇ ਨਾਲ ਸੀ, ਦੁਬਾਣਾ ਦਾ ਪਿੰਡ ਸੀ। ਅੱਛਾ। ਟਾਂਡਾ ਸੱਦੇ ਟਾਂਡੀ। ਉਹਦੇ ਇੱਕ ਪਿੰਡ ਦਾ ਸਾਹਮਣੇ ਵਿੱਚ ਤੇ ਇੱਕ ਕੜੀ ਵਿੱਚ ਪੂਰੀ ਨਹੀਂ ਹੋਈ। ਤੇ ਚਿਗਾਵਾ ਸੀ, ਰਸੂਆ ਸੀ, ਬਰਾਵਾ ਸੀ। ਅੱਛਾ। ਹਾਂਜੀ ਹਾਂਜੀ, ਇਹ ਪਿੰਡ ਸੀ। ਸਹੀ ਹੈ। ਬਜ਼ੁਰਗੋ ਆਪਣਾ ਪਿੰਡ ਕਿੱਡਾ ਕੁ ਸੀ ਭਲਾ? ਸਾਡਾ ਪਿੰਡ ਪੂਰਾ ਵੱਡਾ ਸੀ ਪਿੰਡ। ਕਿੰਨੀਆਂ ਪੱਤੀਆਂ ਸਨ? ਪੱਤੀਆਂ ਕਿੰਨੀਆਂ ਹੁੰਦੀਆਂ ਸਨ? ਪੱਤੀ ਦੇਖੋ ਇੱਕ ਹੀ ਸੀ ਪੱਤੀ? ਪੱਤੀ ਦੇਖੋ ਹੀ ਤੇ ਪੱਤੀਆਂ ਦੋ ਸੀ। ਇੱਕ ਖਾਦੇ ਸੀ ਹਬੀਬ ਖਾਨ ਦੀ। ਅੱਛਾ। ਤੇ ਇੱਕ ਜੈਨ ਖਾਨ ਖਾਦੇ। ਅੱਛਾ ਅੱਛਾ। ਬਾਬਾ ਜੀ ਹਬੀਬ ਖਾਨ ਤੁਸੀਂ ਦੱਸਿਆ ਕਿ ਉਹਦੀ ਪੱਤੀ ਸੀ, ਇਹ ਨਾਮ ਹੀ ਉਹਦੇ ਨਾਂ ਤੇ ਨਹੀਂ ਸੀ ਪਿੰਡ ਹਬੀਬ ਖਾਨ? ਹਬੀਬਵਾਲ ਨਾਮ ਤੇ ਉਹਦੇ ਨਾਂ ਤੇ ਸੀ। ਅੱਛਾ ਬਜ਼ੁਰਗੋ, ਤੇ ਆਪਣਾ ਨੰਬਰਦਾਰ ਕਿਹੜਾ ਹੁੰਦਾ ਸੀ ਪਿੰਡ ਤੁਹਾਡੇ ਦਾ? ਨੰਬਰਦਾਰ ਪਿੰਡ ਦਾ ਦੀਨ ਮੁਹੰਮਦ। ਕਿੰਨੇ ਨੰਬਰਦਾਰ ਸੀ? ਇੱਕੋ ਹੀ ਨੰਬਰਦਾਰ। ਇੱਕ ਹੀ ਸੀ। ਤੇ ਆਪਣੇ ਪਿੰਡ ਦੇ ਵਿੱਚ ਤੁਹਾਡੇ ਉਸ ਚ ਕਿਹੜੇ ਕਿਹੜੇ ਧਰਮ ਦੇ ਲੋਕੀ ਬੈਠੇ? ਮਜ਼ਹਬ ਦੇ? ਕੋਈ ਵੀ ਨਾ।
ਰਾਜਪੁਰ ਮੁਸਲਮਾਨ ਹੀ ਸਾਰੇ? ਰਾਜਪੁਰ ਦੀ ਸੀ ਜਾਂ ਸਾਡੇ ਸਹੀ ਹੁੰਦੇ ਅੱਛਾ ਮੁਸਲ ਅੱਛਾ ਉਹ ਹੁੰਦੇ ਸੋਚ ਕੇ ਉਹਦਾ ਕਮੀ ਖਾ ਕੇ ਹਾਂਜੀ ਝੀਰ ਵੀ ਸੀ ਮਰਾਸੀ ਵੀ ਸੀ ਅੱਛਾ ਨਾਈ ਵੀ ਸੀ ਹੂੰ ਪੀਰ ਵੀ ਸੀ ਪੀਰ ਵੀ ਸਨ ਹਾਂ। ਇਹਨੂੰ ਸੈਯਦ ਹੀ ਕਹਿੰਦੇ ਆ। ਅੱਛਾ ਜੀ ਤੇ ਬਜ਼ੁਰਗੋ ਕੋਈ ਸਿੱਖ ਹੈ ਸੀ ਉੱਥੇ? ਸਰਦਾਰਾਂ ਦਾ ਘਰ ਆਇਆ ਸੀ ਸਿੱਖਾਂ ਦਾ? ਸਿੱਖ ਸਿੰਘ ਦੱਸਿਆ ਨਾਲ ਟਾਂਡਾ ਸੀ ਇੱਕ ਪੈੜੀ ਦਾ ਵਿੱਚ ਸੀ ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਅੱਛਾ ਅੱਛਾ ਯਾਨੀ ਪਿੰਡ ਦੇ ਨਾਲ ਹੀ ਸੀ, ਬਿਲਕੁਲ ਨਾਲ ਲੱਗਦਾ। ਕੀ ਪਿੰਡ? ਟਾਂਡਾ? ਹਾਂ ਅੱਛਾ ਉਹ ਪਿੰਡ ਸਾਡਾ ਉਹ ਸਾਡੇ ਪਿੰਡ 'ਚ ਹੀ ਸੀ ਸਾਡੇ ਟਾਂਡਾ ਸੀ ਹਾਂ ਹਾਂ ਸਾਡੇ ਕੰਮੇ ਜੋ ਸਾਰਾ ਉੱਥੇ ਹੀ ਸੀ। ਅੱਛਾ ਅੱਛਾ ਇੱਕ ਪੈੜੀ ਦੀ ਵਿੱਚ ਸੀ ਹੂੰ ਜਿਵੇਂ ਹੁਣ ਬੜੀ ਗੱਲ ਇੱਥੋਂ ਚੱਲੀਏ ਆ ਤੇਰੇ ਮੋੜ ਤੱਕ ਇਹਨਾਂ ਵੀ ਨਹੀਂ ਸੀ ਥੋੜਾ ਸੀ ਅੱਛਾ ਅੱਛਾ ਤੇ ਉਹ ਯਾਨੀ ਪਿੰਡ ਦੇ ਨਾਲ ਹੀ ਇੱਕ ਸੀ ਪਿੰਡ ਹਿਸਾਬ ਦਾ, ਇੱਕ ਥੋੜਾ ਫਰਕ ਆ ਗਿਆ ਕੋਈ ਸਾਦੇ ਟਾਂਡੇ ਸੀ ਉਦੋਂ। ਅੱਛਾ ਅੱਛਾ ਉੱਥੇ ਚੂੜੇ ਵੀ ਹੁੰਦੇ ਸੀ ਹਾਂਜੀ ਉੱਥੇ ਸਾਡੇ ਲੋਹਾਰ ਸਿਖਾਣਾ ਵੀ ਉੱਥੇ ਹੁੰਦੇ ਸੀ ਅੱਛਾ। ਮੁਸਲਮਾਨ ਹੂੰ ਤੇ ਸਿੱਖ ਵੀ ਉੱਥੇ ਸੀ ਅੱਛਾ ਦਬਾਣੇ ਇਹਨਾਂ ਦੀ ਜਾਤ ਹੂੰ ਤੇ ਆਪਣੇ ਪਿੰਡ ਦੇ ਵਿੱਚ ਮਸਜਿਦ ਹੈ ਸੀ ਆਪਣੀ? ਆਹ ਮਸੀਤ ਹੈਗੀ ਖੂਬ ਵੀ ਸੀ ਖੂਹ ਵੀ ਸੀ ਹਾਂ ਤੇ ਮਸਜਿਦ ਇੱਕ ਹੀ ਸੀ ਬਾਬਾ ਜੀ? ਇੱਕੋ ਹੀ ਸੀ, ਪਿੰਡ ਛੋਟਾ ਸੀ ਵੱਡਾ ਪਿੰਡ ਹੀ ਕੋਈ ਨਹੀਂ ਅੱਛਾ ਅੱਛਾ ਤੇ ਖੂਹ ਕਿੱਥੇ ਕਰਕੇ ਸੀ ਜਿਹੜਾ ਕਹਿ ਰਹੇ ਤੁਸੀਂ? ਹੈ ਖੂਹ ਕਿੱਥੇ ਸੀ, ਮਸਜਿਦ 'ਚ? ਖੂਬ ਮਸੀਤ ਦੇ ਨਾਲ ਅਗਲੇ ਪਾਸੇ ਇਹਦੇ ਮਸੀਤ ਇਸ ਅਗਲੇ ਪਾਸੇ ਖੂਬ ਸੀ ਅੱਛਾ ਅੱਛਾ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਤੁਸੀਂ ਰਹਿੰਦੇ ਹੋ, ਹਾਂ ਰਾਜਪੂਤ ਹੋ, ਹੋਰ ਕਿਹੜੀ ਹੈ ਸੀ ਕੌਮ ਮੁਸਲਮਾਨਾਂ ਦੀ? ਹੋਰ ਮੁਸਲਮਾਨ ਕੌਮ ਸਾਰੇ ਪੀਰ ਵੀ ਸੀ ਹਾਂਜੀ ਝੀਰ ਵੀ ਸੀ ਮਰਾਸੀ ਵੀ ਸੀ ਅੱਛਾ ਇਹ ਤੁਹਾਡੇ ਪਿੰਡ ਦੇ ਵਿੱਚ? ਹਾਂ। ਅੱਛਾ 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 ਧੋਬੀ ਵੀ ਸੀ ਧੋਬੀ ਦੇ ਨਾਲ ਮਰਾਸੀ ਨਿਕਲ ਗਿਆ ਸੀ ਤੇ ਪੀਰ ਵੀ ਹੈਗੇ ਸੀ ਅਜੇ ਵਾਦੇ ਅੱਛਾ ਅੱਛਾ ਬਜ਼ੁਰਗ ਆਪਣੀ ਜ਼ਮੀਨ ਹੈ ਸੀ ਉੱਥੇ? ਹੈਗੀ ਕਿੰਨੀ ਕੁ ਸੀ? ਜ਼ਮੀਨ ਸਹੀ ਹੈ ਟਬਰਾ ਨਾ ਕਰੇ ਢੇਰ ਅੱਛਾ ਹਾਂ ਹਾਂ ਕਿੰਨੀਆਂ ਪੈਲੀਆਂ ਸਨ? ਪੜੀਆਂ ਬਹੁਤ ਸੀ ਜੀ ਪੜੀ ਦੋ ਸੌ ਪੜੀ ਸੀ 200-300 ਸੀ ਕਿੱਲਾ? ਅੱਛਾ ਜਿਹੜੀ ਤੁਸੀਂ ਉੱਥੇ ਦੇ ਫੁੱਲ ਮੋਟੇ ਜ਼ਿਮੀਂਦਾਰ ਸੋ ਪਿੰਡ ਦੇ? ਨਹੀਂ ਸਾਡਾ ਹੋਰ ਘਰ ਇੱਕ ਮੋਟਾ ਹੋਰ ਜ਼ਿਆਦਾ ਵਾਲੇ ਵੀ ਹੈ ਸਨ? ਸਾਡੇ ਨਾਲ ਘਰ ਮੋਟਾ ਅੱਛਾ ਅੱਛਾ ਹੂੰ ਅੱਛਾ ਉਹ ਅੱਛਾ ਨੰਬਰਦਾਰ ਸੀ ਨਾ ਮੇਰੇ ਨਾਲ ਦੇ ਹਾਂਜੀ ਉਹ ਮੋਟੇ ਸੀ ਅਸੀਂ 200 ਕਿੱਲੇ ਦੇ ਸੀ ਉਹ 800 ਕਿੱਲੇ ਦੇ ਨਾਲ ਸੀ ਅੱਛਾ ਅੱਛਾ ਉਹਨਾਂ ਦਾ 800-900 ਸੀ ਪਹਿਲੇ? ਸਹੀ ਹੈ ਉਹ ਬਹੁਤ ਵੱਡੇ ਮਾਰੇ ਹਾਂ ਹਾਂ ਤਾਂ ਸਲੂਕ ਸੀ ਦੋਵਾਂ ਘਰਾਂ ਦਾ ਐਡਾ ਵੀ ਅੱਜ ਜਿਵੇਂ ਨਾ ਹਾਂਜੀ ਜਿਹਨੇ ਗੱਲ ਕਰ ਰਹੇ ਇੱਕ ਨੇ ਉਹ ਹੀ ਗੱਲ ਹੋਣੀ ਭਾਵੇਂ ਉਧਰ ਇੱਕ ਟੱਬਰ ਚ ਕਰੇ ਪਰ ਉਧਰ ਇੱਕ ਕਰੇ ਅੱਛਾ ਅੱਛਾ ਤੇ ਲਾਗਲੇ ਪਿੰਡਾਂ ਹੋਈ ਵਾਰ ਤਾਂ ਮਸ਼ਹੂਰ ਆਇਆ ਸੀ ਹਾਂ ਹਾਂ ਲਾਗਲੇ ਪਿੰਡਾਂ ਚ ਪਤਾ ਸੀ ਵੀ ਉਸ ਇੱਕੋ ਹੀ ਆ ਹਾਂ ਹੂੰ ਸਹੀ ਹੈ ਤੇ ਬਜ਼ੁਰਗੋ ਆਪਣੀ ਜ਼ਮੀਨ ਪਿੰਡ ਦੀ ਕਿਹੜੀ ਸਾਈਡ ਤੇ ਸੀ? ਹੂੰ ਤੁਹਾਡੀ ਜ਼ਮੀਨ ਕਿਹੜੇ ਪਾਸੇ ਸੀ ਪਿੰਡ ਦੀ? ਅੱਛਾ ਜਿਹੜੀ ਬਰਾੜਾ ਸੀ ਨਾ ਪਾਸਾ ਹਾਂਜੀ ਉਹ ਘੱਟ ਸੀ ਜ਼ਮੀਨ। ਅੱਛਾ ਸਾਡੀ ਜ਼ਮੀਨ ਉਧਰ ਪਾਸਾ ਆਸ ਪਾਸੇ ਕੋਈ ਨਹੀਂ ਸੀ ਸਾਡੀ ਥੋੜੀ ਸੀ ਪਿੰਡ ਦੀ ਹੂੰ ਆ ਸਾਡੀ ਨਾ ਪਿੰਡ ਦੀ ਸਾਰੇ ਦੀ ਹਾਂਜੀ ਇਸ ਤਰ੍ਹਾਂ ਕਿ ਇਸ ਆ ਜਿਹੜਾ ਪਾਸਾ ਨਾ ਹੂੰ ਇਹ ਜ਼ਮੀਨ ਥੋੜੀ ਸੀ ਅੱਛਾ ਅੱਛਾ ਇਹ ਇੱਥੋਂ ਤੱਕ ਬਾਕੀ ਸਾਰੇ ਪਾਸੇ ਜੋ ਸਾਰਾ ਇੱਧਰ ਹਾਂ ਇਸੇ ਖੂਹ ਸੀ ਤਬਦੀਲ ਹੁੰਦਾ ਕਾ ਤੇ ਛਾਪੜ ਹੂੰ ਹੂੰ ਆਪਣੀ ਜ਼ਮੀਨ ਤੁਹਾਡੀ ਸਾਰੀ ਵਖਦੀ ਸੀ? ਹਾਂ ਸਾਰੀ ਜ਼ਮੀਨ ਵਖਦੀ ਸੀ? ਸਾਰੀ। ਬਰਾਨੀ ਤੇ ਨਹੀਂ ਸੀ ਹੈ ਕੋਈ? ਨਹੀਂ ਸਾਡੀ ਹੁੰਦਾ ਤੇ ਸਾਰੀ ਬਰਾਨੀ ਸੀ ਅੱਛਾ ਸਾਰੀ ਜ਼ਮੀਨ ਬਰਾਨੀ ਸੀ ਅੱਛਾ ਦਰਿਆ ਦਾ ਕੰਢਾ ਸੀ ਅੱਛਾ ਹੂੰ ਦਰਿਆ ਕਿਹੜਾ ਲੱਗਦਾ ਸੀ ਬਾਬਾ ਜੀ? ਹਾਂ ਕਿਹੜਾ ਦਰਿਆ ਸੀ ਲੱਗਦਾ? ਬਿਆਸ ਅੱਛਾ ਦਰਿਆ ਬਿਆਸ ਸੀ ਲੱਗੇ? ਅੱਛਾ ਵਿੱਚ ਜ਼ਮੀਨ ਦੇ ਸਾਡੀ ਅੱਛਾ ਅੱਛਾ ਅਸੀਂ ਪਿੰਡ ਵਸਾਏ ਸੀ ਦੋ ਉੱਥੇ ਦਰਿਆ ਦੇ ਕੰਢੇ ਤੇ ਅੱਛਾ ਹੂੰ ਹੂੰ ਮਰਾ ਕੌਮ ਦੇ ਬਣਾ ਸੀ ਹਾਂ ਹਾਂ ਉਹ ਵਸਾਏ ਸੀ ਉਹ ਬੈਠੇ ਦੋ ਸਾਈ ਅੱਛਾ ਅੱਛਾ ਹੂੰ ਦੇਖੋ ਜਿਹੜੇ ਸਾਡੇ ਵੱਡੇ ਮਾਲਕ ਨੇ ਨਾ ਹਾਂਜੀ ਉਹ ਉਹਨਾਂ ਦੀ ਜ਼ਮੀਨ ਚ ਉਹਨਾਂ ਪਿੰਡ ਪਾਏ ਤੇ ਕਦੀ ਪਾਇਆ ਮਲਾਹਾਂ ਦਾ ਪਿੰਡ ਅੱਛਾ ਉਹ ਵਾਸਦੇ ਸੀ ਹੂੰ ਆਪਣੀ ਜ਼ਮੀਨ ਜਿਹੜੀ ਸਾਰੀ ਵਖਦੀ ਸੀ ਤੇ ਕੀ ਲਾਉਂਦੇ ਹੁੰਦੇ ਹੋ ਬਾਬਾ ਜੀ? ਸਭ ਕੁਝ ਲੱਗਦਾ ਸੀ। ਮੁੰਜੀ ਵੀ ਲੱਗਦੀ ਹੁੰਦੀ ਝੋਨਾ? ਝੋਨਾ ਵੀ ਬੀਜਦੇ ਨਿਵੇਂ ਥਾਂ ਮਕਈ ਵੀ ਦਿੰਦੇ ਸੀ ਅੱਛਾ ਅੱਛਾ ਹਾਂ ਹੂੰ। ਖਰਬੂਜੇ ਵੀ ਹੋਰ ਕੀ ਅੱਛਾ ਤੇ ਖੂਹ ਵੀ ਐਸਾ ਆਪਣੀ ਪੈਲੀ ਵਿੱਚ ਹਾਂ ਪਾਣੀ ਲਾਉਣ ਵਾਲਾ ਖੂਹ? ਜਿਹੜਾ ਉਹ ਜਿਹੜੀ ਸੀ ਨਾ ਉਹਦੀ ਹਾਂਜੀ ਉਹਦੇ ਸੀ ਖੂਹ ਅੱਛਾ ਉਹ ਵੀ ਹੁਣ ਆਇਆ ਸੀ ਬੜੇ 50
ਜਦੋਂ ਜਿਹੜੇ ਉਹ 5-7 ਸਾਲ ਸੀ ਲੱਗੇ ਅੱਛਾ ਅੱਛਾ ਹੂੰ ਜਿਹੜੀ ਪਰਲੀ ਸੀ ਉਹ ਸਬਰਾ ਨਹੀਂ ਸੀ ਅੱਛਾ ਅੱਛਾ ਇੱਥੇ ਜਿਸੇ ਖੂਹ ਲੱਗਾ ਸੀ ਇੱਥੇ ਖੜੀ ਸੀ 50 ਕਮਾ ਸਾਰੇ ਟੱਬਰ ਦੀ ਹੂੰ ਇੱਥੇ ਖੂਹ ਲੱਗਾ ਤੇ ਖੂਹ ਇੱਕ ਖਲਾ ਇਹੋ ਵਾਧੂ ਸਹੀ ਹੈ ਤੇ ਆਪਣੀ ਮੱਝਾਂ ਗਾਵਾਂ ਘੋੜੀਆਂ ਰੱਖੀਆਂ ਸੀ ਸ਼ੌਕ ਹੈ ਮੈਨੂੰ ਬੱਲੇ ਮੱਝਾਂ ਦੱਸੋ ਥੋੜਾ ਕੀ ਕੁਝ ਰੱਖਿਆ ਸੀ ਮੱਝਾਂ ਵੀ ਹੈਗੀਆਂ ਘੋੜੀਆਂ ਵੀ ਹੈਗੀਆਂ ਘੋੜੀਆਂ ਵੀ ਆ ਸਨ ਅੱਛਾ ਸਹੀ ਹੈ ਮੱਝਾਂ ਬਾਬਾ ਜੀ ਆਪਣੇ ਪਿੰਡ ਵਿੱਚ ਸਕੂਲ ਹੁੰਦਾ ਸੀ ਸਕੂਲ ਹੁੰਦਾ ਸੀ ਆਪਣੇ ਪਿੰਡ ਨਹੀਂ ਤੇ ਕਿੱਥੇ ਪੜਨ ਜਾਂਦੇ ਹਾਂ ਜਿਹੜਾ 5ਵੀਂ ਦਾ ਸਕੂਲ ਸੀ ਉਹ ਬਰਾਵਾਂ ਅੱਛਾ ਤੇ ਜਿਹੜਾ 9ਵੀਂ 10ਵੀਂ ਦਾ ਸੀ ਉਹ ਕਿਹਾ ਸੀਗਾ ਡਰਾਲੇ ਅੱਛਾ ਤੇ ਤੁਸੀਂ ਵੀ ਗਏ ਉੱਥੇ ਸਕੂਲੇ ਕਿ ਨਹੀਂ ਨਹੀਂ ਪੜ੍ਹੇ ਨਹੀਂ ਉੱਥੇ ਜਾ ਕੇ ਇੱਥੇ ਆਣ ਕੇ ਪੜ੍ਹੇ ਮੈਂ ਇੱਥੇ ਪੜ੍ਹੇ ਪੜ੍ਹੇ ਹੀ ਨਹੀਂ ਗਏ ਅੱਛਾ ਤੇ ਬਾਬਾ ਜੀ ਤੁਸੀਂ 13 ਸਾਲ ਦੇ ਸੋ ਉਦੋਂ 13-14 ਸਾਲ ਦੇ ਤੇ ਕੀ ਕਰਦੇ ਹੁੰਦੇ ਹੋ ਤੁਸੀਂ ਕੱਖ ਵੀ ਨਾ ਵੇਲੇ ਵਿਹਲੇ ਕਰਵਾ ਕਰਨਾ ਅੱਛਾ ਮੱਝਾਂ ਮੁੱਝਾਂ ਮਗਰ ਲਾ ਦਿੰਦੇ ਹੈ ਜਾਂ ਉਂਝ ਬਿਲਕੁਲ ਫਾਰਗ ਅੱਛਾ ਕੱਲਾ ਪਤ ਵਾਪਿਆ ਨਾ ਕੋਈ ਕੰਮ ਨਹੀਂ ਕੋਈ ਖਾਸ ਨਹੀਂ ਵੇਲਾ ਫਿਰ ਖਾ ਬਾਬਾ ਜੀ ਆਪਣੇ ਪਿੰਡ ਵਿੱਚ ਦੁਕਾਨਾਂ ਕੋਈ ਨਹੀਂ ਸਨ ਕੋਈ ਖਤਰੀਆਂ ਦੀਆਂ ਮੁਸਲਮਾਨਾਂ ਦੀਆਂ ਜਿਵੇਂ ਪਰਚੂਨ ਵਾਲੀਆਂ ਨਹੀਂ ਤੇ ਸੌਦਾ ਪਤਾ ਕਿੱਥੋਂ ਲਿਆਂਦੇ ਸੋ ਬੁਰਾ ਵਾਲਾ ਅੱਛਾ ਉਹ ਕਸਵਾ ਸੀ ਉੱਥੇ ਬਾਜ਼ਾਰ ਹਰ ਸ਼ਾਦ ਲੱਭਦੀ ਅੱਛਾ ਅੱਛਾ ਉੱਥੋਂ ਲੈ ਕੇ ਆਉਂਦੇ ਸੀ ਅੱਛਾ ਸਹੀ ਹੈ ਉਹ ਹੋਰ ਪਿਆ ਸਹੀ ਸਹੀ ਬਾਬਾ ਜੀ ਆਪਣੇ ਘਰ ਦੇ ਵਿੱਚ ਖੂਹ ਹੈ ਸੀ ਕੋਈ ਨਾ ਤੇ ਨਲਕਾ ਲਾਇਆ ਸੀ ਘਰ ਚ ਵੀ ਸਾਡੇ ਅੱਛਾ ਬੂਹੇ ਦੇ ਖੂਹੀ ਸੀ ਹਾਂ ਬੂਹੇ ਦੇ ਖੂਹੀ ਸੀ ਅੱਛਾ ਬੂਆ ਦਰਾ ਜਿਹੜੀ ਵੇਚਦੀ ਨਾ ਕਿ ਕੋਈ ਆ ਪਾਸੇ ਅੱਛਾ ਅੱਛਾ ਆਪਣੇ ਪਿੰਡ ਦੇ ਵਿੱਚ ਕੋਈ ਜਿੱਥੇ ਆਪਣੇ ਬਜ਼ੁਰਗ ਬੈਠੇ ਹਨ ਵਡੇਰੇ ਉਹ ਆਪਣਾ ਨੰਬਰਦਾਰ ਪਿੰਡ ਦਾ ਪੰਚਾਇਤ ਜਿਹੜੀ ਨਿਬੇੜਦਾ ਸੀ ਉਹ ਤਕੀਆ ਆਇਆ ਸੀ ਕੋਈ ਬਹਿਣ ਵਾਲੀ ਥਾਂ ਉੱਥੇ ਹਾਂਜੀ ਜਿਹੜੀ ਸਾਡੇ ਸੀ ਨਾ ਹਵੇਲੀ ਅੱਛਾ ਜੀ ਹਵੇਲੀ ਵੀ ਢੇਰ ਸਾਰੀ ਸਾਡੇ ਅੱਗੇ ਤਕੀਆ ਖੂਹ ਜਿਹੜਾ ਮਸੀਤ ਸੀ ਨਾ ਮਸੀਤ ਉਹਦੇ ਨਾਲ ਖੂਹ ਸੀ ਤੇ ਖੂਹ ਦੇ ਨਾਲ ਆਸ ਪਾਸੇ ਸਾਡਾ ਤਕੀਆ ਅੱਛਾ ਅੱਛਾ ਬੋਰਡ ਤੇ 2 ਬੋਰਡ ਸੀ ਤੇ ਇੱਕ ਟਾਲੀ ਸੀ ਉੱਥੇ ਅੱਛਾ ਨਾਲ ਖਰਾਸ ਲਗਾਇਆ ਸਾਡਾ ਅੱਛਾ ਅੱਛਾ ਤਰਖਾਣਾ ਦਾ ਲਾਇਆ ਆਟਾ ਪੀਣ ਵਾਲਾ ਖਰਾਸ ਹਾਂ ਉਹ ਕਿਹੜੇ ਘਰ ਦਾ ਸੀ ਭਲਾ ਖਰਾਸ ਉਹ ਖਰਾਸ ਤਰਖਾਣਾ ਵਾ ਮੁਸਲਮਾਨ ਤਰਖਾਨਾ ਦਾ ਆਪਣਾ ਅੱਛਾ ਅੱਛਾ ਸਹੀ ਹੈ ਹੋਰ ਕੀ ਪੁੱਛਣਾ ਤੇ ਬਾਬਾ ਜੀ ਨਾਲ ਜਿਹੜਾ ਪਿੰਡ ਤੁਸੀਂ ਦੱਸਿਆ ਬਿਲਕੁਲ ਨਾਲ ਸੀ ਕੀ ਉਹਦਾ ਨਾਮ ਸਿੱਖਾਂ ਦਾ ਟਾਂਡਾ ਤੇ ਉੱਥੇ ਕੋਈ ਜਿਹੜੇ ਸਿੱਖ ਰਹਿੰਦੇ ਸਨ ਕਿਸੇ ਦਾ ਨਾਂ ਚੇਤਾ ਹੈ ਕਿਸੇ ਦਾ ਨਾਂ ਚੇਤਾ ਸਿੱਖ ਦਾ ਨਾ ਚੇਤਾ ਦੱਸੋ ਜਿਹਦਾ ਵੀ ਨਾਂ ਚੇਤਾ ਹੋਵੇ ਤੁਹਾਨੂੰ ਸਿੱਖ ਦਾ ਕੋਈ ਖੱਤਰੀ ਦਾ ਕੋਈ ਚੂੜੇ ਚਮਾਰ ਦਾ ਜਿਹਦਾ ਵੀ ਤੁਹਾਨੂੰ ਨਾਂ ਚੇਤਾ ਹੋਵੇ ਚੂੜਾ ਸਾਡੇ ਪਿੰਡ ਦਾ ਸੀ ਉਹਦਾ ਨਾਂ ਉਹਦਾ ਦੱਸ ਦਿਓ ਉਹ ਸਾਧੂ ਸੀ ਸਾਧੂ ਸੀ ਤੇ ਸਾਡੇ ਸੀ ਬੜਾ ਹੁੰਦਾ ਸਾਡੇ ਨਾਲ ਸੀ ਅੱਛਾ ਅੱਛਾ ਸਾਧੂ ਸੀ ਤੇ ਉਂਝ ਕਹਿੰਦੇ ਸੀ ਬੋਲਾ ਹਾਂ ਅੱਛਾ ਉਹ ਰਹਿੰਦਾ ਸਾਡੇ ਨਾਲ ਸੀ ਅੱਛਾ ਅੱਛਾ ਸਾਡਾ ਕੰਮ ਕਰਦਾ ਸੀ ਅੱਛਾ ਬਾਬਾ ਜੀ ਤੁਸੀਂ ਉਹਦੇ ਚੂੜੇ ਕਹਿੰਦੇ ਤੇ ਤੁਹਾਡਾ ਗੁੱਸਾ ਨਹੀਂ ਕਰਦੇ ਹੁੰਦੇ ਨਹੀਂ ਸੀ ਚੂੜੇ ਹਾਂਜੀ ਚੂੜੇ ਸੀ ਅੱਛਾ ਹੁਣ ਅਸੀਂ ਇਹ ਵੀਡੀਓ ਕਰਨੇ ਬਜ਼ੁਰਗ ਕਹਿੰਦੇ ਨਾ ਕਿ ਚੂੜੇ ਸਾਡੇ ਪਿੰਡ ਤੇ ਉਹ ਬੁਰਾ ਜਿਹਾ ਮਨਾਉਂਦੇ ਥੱਲੇ ਕਮੈਂਟ ਕਰਦੇ ਕਿ ਅਸੀਂ ਚੂੜੇ ਨੂੰ ਹੁਣ ਮਜ਼ਬੀ ਆ ਸੀ ਹੁਣ ਹੋ ਗਿਆ ਮਜ਼ਬੀ ਅੱਛਾ ਅੱਛਾ ਹੁਣ ਤਾਂ ਨਹੀਂ ਨਾ ਹਾਂ ਸਹੀ ਹੈ ਉਦੋਂ ਚੂੜੇ ਸਦਾਉਂਦੇ ਸੀ ਆਪ ਸਦਾਉਂਦੇ ਚੂੜੇ ਹਾਂ ਅੱਛਾ ਅੱਛਾ ਫਿਰ ਬਦਲ ਜਿਵੇਂ ਮਾਹੌਲ ਬਦਲਦਾ ਗਿਆ ਦੁਨੀਆ ਬਦਲਦੀ ਗਈ ਹਾਂਜੀ ਤੇ ਆਪਣਾ ਜਿਹੜਾ ਪਿੰਡ ਲੱਗੇ ਸੀ ਸਿੱਖਾਂ ਦਾ ਟਾਂਡਾ ਉੱਥੋਂ ਦਾ ਨੰਬਰਦਾਰ ਦਾ ਪਤਾ ਕਿਹੜਾ ਸੀ ਉਹਨਾਂ ਦਾ ਕੋਈ ਨੰਬਰਦਾਰ ਸਾਡੇ ਇਹੋ ਜਿਹੀ ਦੇਰ ਬੰਦੇ ਤੁਹਾਡਾ ਨੰਬਰਦਾਰ ਉਸ ਪਿੰਡ ਦਾ ਨੰਬਰਦਾਰ ਹੋਈ ਸੀ ਹੈ ਸਾਡੀ ਜ਼ਮੀਨ ਸਾਡੀ ਚ ਬੈਠੇ ਫੇਰ ਕੀ ਅੱਛਾ 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 ਕਿਸੇ ਸਿੱਖ ਦਾ ਨਹੀਂ ਬਾਬਾ ਜੀ ਯਾਦ ਨਾ ਪਾਂਡਿਆ ਚ ਜ਼ਿਹਨ ਚ ਆ ਜਾਏ ਤੁਹਾਡੇ ਦੱਸੋ ਟਾਂਡੇ ਚ ਜਿਹੜੇ ਗੁਰਜੀਤ ਸਿੰਘ ਸਿੱਖ ਦਾ ਨਾਂ ਹਾਂਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਗੁਰਜੀਤ ਸਿੰਘ ਅੱਛਾ ਅੱਛਾ ਗੁਰਜੀਤ ਨਹੀਂ ਗੁਰਜੀਤ ਗੁਰਜੀਤ ਗੁਰਦਿੱਤ ਅੱਛਾ 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 ਹੋਰ ਕੋਈ ਚੇਤਾ ਹੋਵੇ ਹੋਰ ਚੇਤੇ ਬਸੇਰੇ ਆਏ ਨੇ ਇੱਕ ਨਾ ਜਗਤ ਸਿੰਘ ਅੱਛਾ ਅੱਛਾ ਫਾਇਦਾ ਹੁਣ
ਕਿੰਨੇ ਸਾਲ ਹੋ ਗਏ? ਹਾਂਜੀ। ਕਿੰਨੇ ਸਾਲ ਹੋ ਗਏ? ਭੁੱਲ ਗਏ 77 ਸਾਲ ਹੋ ਜਾਣੇ 14 ਅਗਸਤ ਵਾਲੇ ਦਿਨ। ਆਹੋ ਤੇ ਭੁੱਲ ਗਿਆ ਤਾਂ ਹਾਂਜੀ ਉਮਰ ਹੌਲੀ ਸੀ ਤੇ ਹੁਣ ਮੈਨੂੰ ਕੀ ਯਾਦ ਹੋ ਰਿਹਾ? ਹਾਂਜੀ ਹਾਂਜੀ ਬਾਬਾ ਜੀ ਤੁਹਾਨੂੰ 77 ਸਾਲਾਂ ਵਿੱਚ ਅਜੇ ਯਾਦ ਨੇ, ਸਾਨੂੰ ਤਾਂ 10 ਦਿਨਾਂ ਬਾਅਦ ਭੁੱਲ ਜਾਂਦਾ ਅੱਜ ਕੱਲ ਦੇ ਮੁੰਡਿਆਂ ਨੂੰ ਵੀ ਕੀ ਕਿਹਾ ਸੀ ਕੀ ਨਹੀਂ। ਫਿਰ ਵੀ ਬੜੀ ਗੱਲ 77 ਸਾਲ ਹੋ ਜਾਣੇ ਆ 14 ਅਗਸਤ ਨੂੰ ਤੁਹਾਨੂੰ ਉਧਰੋਂ ਆਇਆ ਨੂੰ। ਉਹ ਹੋਈ ਹਾਂਜੀ ਸਹੀ ਹੈ। ਤੇ ਬਾਬਾ ਜੀ ਜਿਹੜੇ ਉਹ ਪਿੰਡ 'ਚ ਰਹਿੰਦੇ ਸਨ ਸਿੱਖ, ਤੇ ਤੁਹਾਡਾ ਆਪਣਾ ਪਿੰਡ ਸਾਰਾ ਮੁਸਲਮਾਨਾਂ ਦਾ ਸੀ, ਤੇ ਆਪਣਾ ਵਰਤਮਾਨ ਕਿਵੇਂ ਦਾ ਸੀ ਸਿੱਖਾਂ ਨਾਲ ਤੇ ਮੁਸਲਮਾਨਾਂ ਦਾ? ਚੰਗਾ ਸਿੱਖ ਨਾਮ ਜਨ ਹੋਰ ਵਰਤਾਨ ਕਹਤਾ ਹੁਣ ਮਸਲਨ ਇੱਕ ਦੂਸਰੇ ਕੋ ਲੈਣ ਦੇਣ, ਜਿਵੇਂ ਹੁਣ ਆਪਾਂ ਕਿਸਾਨਾਂ ਕੋਲ ਇੱਕ ਦੂਸਰੇ ਕੋਈ ਚੀਜ਼ ਵਰਤਣ ਵਾਲੇ ਲੈਂਦੇ ਨੇ, ਜੋਗਾਂ ਲੈ ਕੇ ਜਾਂ ਕੋਈ ਐਸੀ ਆਪਣੀ ਬਰਤਨ ਵਰਤਾਨ ਐਵੇਂ ਦਾ ਸ਼ਾਦੀ ਵਿਆਹਾਂ ਤੇ ਹੈ ਸੀ ਕੋਈ ਇਕੱਠੇ ਬਹਿਣਾ ਖਲੋਣਾ ਜਾਂ ਕੋਈ ਗੱਲਾਂ ਬਾਤਾਂ? ਇਕੱਠੇ ਨਹੀਂ ਰਹੇ ਕਿ ਇਕੱਠੇ ਕਿਹੜਾ ਸੀਗੇ ਵਿਚਾਰੇ। ਅੱਛਾ ਅੱਛਾ ਉਹ ਸਾਡੀ ਜ਼ਮੀਨ ਵਾਂਗ ਸੀ। ਅੱਛਾ ਅੱਛਾ ਹੂੰ ਤੁਹਾਡੀ ਜ਼ਮੀਨ ਵਾਂਦੇ ਸਨ ਜਾਂ ਉਂਝ ਬੈਠੇ ਸਨ ਉੱਥੇ ਤੁਹਾਡੀ ਜ਼ਮੀਨ ਤੇ? ਜ਼ਮੀਨ ਬੈਠੇ ਜ਼ਮੀਨ ਸੀ ਤੇ ਵਾਂਦੇ ਵੀ ਸਾਡੀ ਸੀ। ਅੱਛਾ ਅੱਛਾ ਹਿੱਸੇ ਤੇ? ਇਸੇ ਚੱਕਾ ਦੇ ਫਾਇਦਾ ਹੋਈ। ਅੱਛਾ ਅੱਛਾ ਹਿੱਸਾ ਹੀ ਹੋਣਾ ਉਦੋਂ ਚੱਲਦਾ। ਹਾਂ ਹੂੰ ਸਹੀ ਹੈ ਸਹੀ। ਤੇ ਬਾਬਾ ਜੀ ਕੋਈ ਜਿਵੇਂ ਹੁਣ ਸਾਡੇ ਹੁਣ ਐਸੇ ਆਪਣੇ ਪਿੰਡ ਹੋ ਗਿਆ ਜਾਂ ਪਾਕਿਸਤਾਨ ਦੇ ਵਿੱਚ ਜਿਵੇਂ ਸਾਈ ਰਹਿੰਦੇ ਨੇ, ਅਸੀਂ ਚਲੋ ਉਹਨਾਂ ਨਾਲ ਕਿਸੇ ਨਾਲ ਕੋਈ ਮਾੜਾ ਜਿਹਾ ਮੂੰਹ ਲਿਆ ਹੋਵੇ ਤੇ ਉਹਨਾਂ ਨੂੰ ਬੁਲਾ ਲਈਦਾ ਆਪਣੀ ਸ਼ਾਦੀ ਤੇ। ਸਿੱਖਾਂ 'ਚ ਬੁਲਾ ਲੈਂਦੇ ਹਾਂ ਸੁੱਕੀ ਰੋਟੀ ਤੇ ਜਾਂ ਕੋਈ ਬੁਲਾ ਲੈਂਦੇ ਜਾਣਨ ਹੈ ਸੀ ਹੈ ਉਦਾਹਰਨ? ਕੋਈ ਲੜਾਈ ਲੜੂਈ ਤਾਂ ਨਹੀਂ ਸੀ ਹੁੰਦੀ ਸਿੱਖਾਂ ਦੀ ਮੁਸਲਮਾਨਾਂ ਦੀ ਆਪਸ 'ਚ ਮਜ਼ਹਬ ਦੀ ਵਜ੍ਹਾ ਤੋਂ, ਅਜ਼ਾਨ ਦੀ ਵਜ੍ਹਾ ਤੋਂ? ਅੱਛਾ ਅੱਛਾ ਲੜਾਈ ਲੰਬੇ ਹੋਏ ਤਾਂ ਸਿੱਖ ਜਿਹੜੇ ਸਿੱਖ ਸੀ ਨਾ ਪਹਿਲੇ ਤਰ ਪੈਂਦੇ ਸੀ। ਅੱਛਾ ਅੱਛਾ ਜੇ ਲੜਾਈ ਉਹਨਾਂ ਚੌਧਰੀ ਹੁੰਦੀ ਸੀ ਨਾ, ਲੜਾਈ ਕਿਸੇ ਦੀ ਹਾਂਜੀ ਹਾਂਜੀ ਉਹ ਸਾਡੇ ਜਿਹੜੇ ਸਿੱਖ ਸੀ ਲਵਾਣੇ ਉਹ ਕਰਵਾਰ ਚੁੱਕ ਕੇ ਪਹਿਲੇ ਤੁਰ ਪੈਂਦੇ। ਅੱਛਾ ਅੱਛਾ ਰਾਜਾ ਵਿੱਚ ਚੌਧਰੀ ਨਾਲ ਲੜਾਈ ਹੋਈ ਹੈ। ਅੱਛਾ ਬਜ਼ੁਰਗੋ ਜਿਹੜੇ ਤੁਹਾਡੇ ਉਹ ਪਿੰਡ 'ਚ ਬੈਠੇ ਸਨ ਸਿੱਖ, ਤੇ ਉਹਨਾਂ ਦੇ ਕੋਈ ਤੁਹਾਨੂੰ ਜ਼ਾਤ ਦਾ ਪਤਾ ਕਿਹੜੀ ਜ਼ਾਤ ਦੇ ਸਨ? ਲਵਾਣੇ ਲਬਾਣੇ ਸਨ। ਅੱਛਾ ਇਹ ਸਾਡੇ ਵਿੱਚ ਜ਼ਾਤਾਂ ਹੁੰਦੀਆਂ ਲਬਾਣੇ ਸਨ। ਅੱਛਾ ਅੱਛਾ ਸਹੀ ਸਹੀ। ਤੇ ਬਾਬਾ ਜੀ ਆਪਣੇ ਆ ਜਿਹੜੇ ਤੁਸੀਂ ਆਪਣਾ ਖਾਤਕੂਤ ਕਰਾਉਂਦੇ, ਦਾੜੀਆਂ ਆਪਣੇ ਬਜ਼ੁਰਗ ਕਰਾਉਂਦੇ ਹਨ, ਵਾਲ ਬਲਾ ਕਟਾਉਂਦੇ ਕਰਾਉਂਦੇ, ਆਪਣਾ ਨਾਈ ਹੈ ਸੀ ਪਿੰਡ 'ਚ? ਨਾਈ ਹੈਗਾ ਸੀ। ਨਾਈ ਕਿਹੜਾ ਸੀ ਉਹਦਾ ਨਾਂ? ਕੀ ਸੀ ਕੀ ਸੀ ਨਾਂ ਉਹਦਾ? ਨਹੀਂ ਚੇਤਾ? ਚੇਤਾ ਨਹੀਂ ਮੈਨੂੰ। ਅੱਛਾ ਆਪਣੇ ਮੁਸਲਮਾਨ ਸੀ ਨਾਈ ਸਨ? ਨਾਈ ਅੱਛਾ ਅੱਛਾ ਨਾਈ ਸ਼ਹਿਰ ਲਿਆਣ ਕੇ ਹੋਰ ਬਣਿਆ ਸੀ। ਪਹਿਲੇ ਜਿਹੜੇ ਸੀ ਜੱਦੀ ਨਾਈ ਉਹ ਡੇਢ ਗਿਆ ਸੀ, ਚਿਸ਼ਤੀ ਆ ਗਿਆ ਸੀ ਮੰਡੀ ਅੱਛਾ ਚਿਸ਼ਤੀ। ਅੱਛਾ ਤੇ ਬਾਬਾ ਜੀ ਉਦੋਂ ਲੱਕੜੀ ਦੀਆਂ ਮੰਜੀਆਂ ਹੁੰਦੀਆਂ ਸਨ, ਤੇ ਜੋਗਾਂ ਜਿਹੜੀਆਂ ਤੁਹਾਡੀਆਂ ਉਹ ਜੋਗ ਹੀ ਉਹਨੂੰ ਕਹਿੰਦੇ, ਜਿਹੜੀ ਪੰਜਾਲੀ ਪੰਜਾਲੀ ਹਲ ਉਹ ਸਾਡੇ ਕੋਲ ਲੱਕੜੀ ਦਾ ਹੁੰਦਾ ਸੀ, ਟੁੱਟ ਜਾਂਦਾ ਸੀ ਤੇ ਫਿਰ ਆਪਣੇ ਕਿਹਦੇ ਕੋਲ ਕਰਾਉਂਦੇ ਸੀ ਸੈਟ ਸੁੱਟ? ਤਰਖਾਣਾ ਪਿੰਡ 'ਚ ਆਇਆ ਸੀ ਤਰਖਾਣ ਆਪਣਾ? ਸਾਡੇ ਟਾਂਡੀ ਚ। ਅੱਛਾ ਆਪਣਾ ਮੁਸਲਮਾਨ ਤਰਖਾਣ ਸੀ ਕੋਈ? ਅੱਛਾ ਅੱਛਾ ਤਰਖਾਣ ਉਹ ਟਾਂਡਾ ਜਿਹੜਾ ਤਰਖਾਣ ਮੁਸਲਮਾਨ ਤਰਖਾਣ ਉੱਥੇ ਮੂਰਤੀ। ਅੱਛਾ ਅੱਛਾ ਉੱਥੇ ਦੁਕਾਨ ਬਣਾਈ ਟਾਂਡੇ ਵਿੱਚ ਮੁਸਲਮਾਨ ਤਰਖਾਣ ਨੇ, ਯਾਨੀ ਮੁਸਲਮਾਨ ਵੀ ਉਹਦੇ ਕੋਲ ਸਹੀ ਕਰਾਉਂਦੇ ਹਨ, ਤੇ ਜਿਹੜੇ ਸਿੱਖ ਸਨ ਉਹ ਵੀ ਉਹਦੇ ਕੋਲ ਹੀ? ਹੈ ਕੋਈ ਪੀੜੀ ਠਕਾਲੀ, ਕੋਈ ਮੰਜੀ ਦਾ, ਕੋਈ ਜੋ ਵੀ ਹੋਵੇ ਸਾਰਾ ਉਹ ਕਰਦੇ ਛਰੀਆਂ ਛਰੀਆਂ ਉਹਦੇ ਕੋਲ ਹੈ ਸਭ ਕੁਝ ਉਹ ਕਰਦੇ। ਤੇ ਬਜ਼ੁਰਗੋ ਉਹਦੇ ਵਿੱਚ ਟਾਂਡੇ 'ਚ ਇਹਨਾਂ ਦਾ ਗੁਰਦੁਆਰਾ ਹੈ ਸੀ? ਨਹੀਂ ਗੁਰਦੁਆਰਾ ਕੋਈ ਨਹੀਂ ਸੀ ਟਾਂਡੇ ਵਿੱਚ? ਵੀ ਕੋਈ ਨਹੀਂ ਸੀ ਗੁਰਦੁਆਰਾ? ਅੱਛਾ ਤੇ ਬਜ਼ੁਰਗੋ ਜਦੋਂ ਆਪਣੀ ਈਦ ਆਉਂਦੀ ਸੀ, ਵੱਡੀ ਈਦ, ਤੁਸੀਂ ਕੁਰਬਾਨੀ ਕਰਦੇ ਸੋ, ਗੋਕਿਆਂ ਦੀ ਗਾਵਾਂ ਦੀ ਕੁਰਬਾਨੀ ਕਰਨ ਦੇ ਨੇ ਜਾਂ ਕੀ ਹੈ ਸੀ? ਗਾਂ ਦੇ ਨਹੀਂ ਕਰਦੇ? ਅੱਛਾ ਅੱਛਾ ਝੋਟਾ ਹੋ ਗਿਆ ਜਾਂ ਕਿਉਂ ਤੈਨੂੰ ਪਤਾ ਕਿਉਂ ਨਹੀਂ ਕਰਦੇ? ਹਾਂਜੀ ਜਿਹੜੇ ਸੀ ਰਿਆਸਤ ਕਪੂਰਥਲਾ, ਹਾਂਜੀ ਉੱਥੇ ਰਾਜ ਸੀ ਸਿੱਖ। ਅੱਛਾ ਉਹ ਸਿੱਖ ਰਿਆਸਤ ਵਿੱਚ ਨਹੀਂ ਕਰਦੇ, ਅੰਗਰੇਜ਼ ਇਲਾਕੇ ਕਰਦੇ ਸੀ। ਅੱਛਾ ਅੱਛਾ ਜਿੱਥੇ ਅੰਗਰੇਜ਼ ਦਾ ਸੀ ਨਾ ਇਲਾਕਾ, ਹਾਂਜੀ ਉੱਥੇ ਕੁਰਬਾਨੀਆਂ ਕਰਦੇ ਸੀ ਗਾਂ, ਤੇ ਸਾਡੇ ਨਹੀਂ ਕਰਦੇ। ਸਾਡੇ ਛੋਟੀ ਤੇ ਕਰ ਲੈਂਦੇ ਹੋ ਨਾ ਬੱਕਰਾ ਛਤਰ? ਬੱਕਰਾ ਉਸ ਪਰਵਾਹ। ਅੱਛਾ ਅੱਛਾ ਬੱਕਰੇ ਛਤਰ ਜਿਹਦਾ ਬਾਈ। ਅੱਛਾ ਅੱਛਾ ਉਹ ਵੀ ਕਰ ਲੈਂਦੇ ਸੀ ਚੋਰੀ ਛੱਪੀ। ਅੱਛਾ ਅੱਛਾ ਉਹ ਸਾਡੇ ਸਿੱਖ ਨਹੀਂ ਸੀ ਕੰਮ ਕਰਦੇ ਵੀ ਕਦੇ ਚੋਰੀ ਮਾਰੀਏ। ਅੱਛਾ ਅੱਛਾ ਖਾਣ ਪੀਣ ਨੂੰ ਦਾਮੇ ਡੂਮੇ ਕਰਕੇ ਖਾ ਪੀ ਲੈਂਦੇ। ਅੱਛਾ ਚੋਰੀ ਤੇ ਜਦੋਂ ਇਹਨਾਂ ਦਾ ਕੋਈ ਤਿਉਹਾਰ ਆਉਂਦਾ ਹੈ ਸਿੱਖਾਂ ਦਾ, ਯਾਨੀ ਲਾ ਲਓ ਕੋਈ ਲੋਹੜੀ ਤੇ ਜਾਂ ਕੋਈ ਦੀਵਾਲੀ ਹਿੰਦੂਆਂ ਜਿਵੇਂ ਹੋ ਗਈ, ਹੋਰ ਵਿਸਾਖੀ ਵਗੈਰਾ, ਤੇ ਉਹ ਵੀ ਮਨਾ ਲੈਂਦੇ? ਉਦੋਂ ਮੁਸਲਮਾਨ ਤੇ ਨਹੀਂ ਉਹਨਾਂ ਨੂੰ ਕੋਈ ਕਹਿੰਦੇ? ਅੱਛਾ ਅੱਛਾ
ਯਾਨੀ ਆਪਣੇ ਤਿਉਹਾਰ ਮਨਾਉਂਦੇ ਸਨ ਨਾ? ਮੁਸਲਮਾਨ ਆਪਣੇ ਮਨਾਉਂਦੇ ਆ, ਕੋਈ ਨਹੀਂ ਸੀ ਹੈਂ? ਉਹ ਗੱਲ ਸੁਣ ਮੇਰੀ, ਹਾਂਜੀ ਜਿਹੜੇ ਜਦੋਂ ਵਸਦੇ ਨੇ ਇਕੱਠੇ ਹਾਂਜੀ। ਉਦੋਂ ਬਣਾ ਮਨੀ ਕੋਈ ਨਹੀਂ ਸੀ। ਅੱਛਾ ਅੱਛਾ, ਹੂੰ ਸਹੀ ਸਹੀ। ਤੇ ਬਜ਼ੁਰਗੋ ਘਰ ਕਿਵੇਂ ਦੇ ਹੋ ਆਪਣੇ? ਕੱਚੇ ਆਪਣੇ ਪੂਰਾ ਪਿੰਡ ਹੀ ਕੱਚਾ ਸੀ ਕੱਚਾ ਕਿ ਹੈ ਸੀ ਕੋਈ ਨਾ ਕੋਈ ਪੱਕਾ ਕਿਸੇ ਦੇ ਕਦੇ ਦਾ? ਹੁਣ ਕੱਚੇ ਸੀ। ਹਾਂ ਹਾਂ ਹੁਣ ਲੱਗੇ ਜਦੋਂ ਲੱਗੇ ਆ ਉਦੋਂ ਲੱਗੇ ਸੀ ਪੱਕੇ ਛੱਤਣ। ਅੱਛਾ ਅੱਛਾ ਹਾਂ ਮੇਰਾ ਮਾਮਾ ਦੇ ਨੇਟਾ ਢਾ ਕੇ ਅੱਛਾ ਅੱਛਾ 10-20 ਹਜ਼ਾਰ ਢਾ ਕੇ ਸਿੱਟੀ ਲੱਗੇ ਬਕਾਰ ਲੱਗੇ ਛੱਤਣ। ਅੱਛਾ, ਤੋਂ ਉੱਥੇ ਛੱਡੇ ਨਹੀਂ ਛੱਤਰ। ਪੰਜੀ ਛੱਡ ਦਿੱਤਾ ਤੇ ਫਿਰ ਆਉਣਾ ਪਿਆ। ਹਾਂ ਪਿੰਡੋਂ ਨਿਕਲ ਕੇ ਦੁਬੜੀਆਂ ਪਿੰਡ ਤੇ ਉੱਥੇ ਕੱਪ ਲੱਗ ਗਿਆ। ਅੱਛਾ ਕੋਈ ਸਾਡਾ ਫੌਜੀ ਨਹੀਂ ਸੀ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹੂੰ 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 ਨਾ ਉਹ ਇਕੱਲੇ ਸੀ। ਉਹ 10-12 ਦਿਨ ਰਿਹਾ। ਫਿਰ ਇੱਕ ਰਿਟਾਇਰ ਫੌਜੀ ਸੀ, ਉਹਨੇ ਆਣ ਕੇ ਠਾਲ ਲਿਆ, ਚਲੋ 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 ਚਲੋ। ਅੱਛਾ ਸਾਨੂੰ ਕਿਸੇ ਨੇ ਪੁੱਛਿਆ ਸੀ, ਚੁੱਪ ਕਰਕੇ ਤੁਰੇ। ਗੱਡੇ ਸੀ ਬੰਦਿਆਂ ਕੋ, ਕਈਆਂ ਕੁਛ ਸੀ, ਕਈ ਟੁਰਦੇ, ਕਈ ਟਰੱਕਾਂ 'ਚ ਆ ਗਏ ਸੀ। ਅੱਛਾ, ਜਦੋਂ ਪਿੰਡੋਂ ਨਿਕਲੇ ਸੋ ਕੁਛ ਚੇਤਾ ਹੈ ਰਾਤ ਸੀ ਕਿ ਦਿਨ ਸੀ ਜਦੋਂ ਨਿਕਲੇ ਪਤਾ? ਮੈਂ ਹੁਣ ਬਾਹਰ ਤੇ ਰਹਿੰਦਾ ਰਿਹਾ ਵੀ ਰਾਤ ਦੇ ਗੱਲ ਮੈਂ ਸ਼ਾਇਦ ਦਿਨ ਚ ਹੋਵੇ ਵੀ ਦਿਨ ਸੀ ਜਾਂ ਰਾਤ ਸੀ। ਮੈਂ ਸਾਡੇ ਜਿਹੜੇ ਸਿੱਖ ਸੀ ਨਾ, ਹਾਂਜੀ ਤੇਰੇ ਜਿਹੜਾ ਬਾਰਡਰ ਵੀ ਆਪਣਾ ਹਾਂਜੀ ਇਹ ਇੱਥੋਂ ਤੱਕ ਆਟਾ ਤੇ ਦਾਲਾਂ ਤੇ ਹਰ ਸ਼ਾਇਦ ਇੱਥੋਂ ਤੱਕ ਆਉਂਦੀ ਰਹੀ। ਅੱਛਾ, ਸਿੱਖ ਬਣਾਉਂਦੇ ਰਹੇ ਇੱਥੇ ਹੀ। ਤੁਹਾਡੇ ਪਿੰਡ ਦੇ ਹਾਂ ਜਿਹੜੇ? ਸਾਡੇ ਪਿੰਡ ਦੇ ਹਾਂ ਹਾਂ ਹਾਂ। ਉਹ ਸਿੱਖ ਸਾਨੂੰ ਇੱਥੇ ਰਾਸ਼ਨ ਪਾਉਂਦੇ ਰਹੇ। ਤੋੜ ਤੁਹਾਨੂੰ ਬਾਰਡਰ ਤੱਕ ਬਣਦਾ ਆਟਾ ਆ ਕੇ ਹੈ ਹਾਂ ਸਾਰਾ ਕੁਝ ਪਹੁੰਚਾ ਕੇ ਜਾਂਦੇ? ਜਾ ਕੇ ਜਾਂਦੇ। ਅੱਛਾ ਅੱਛਾ, ਚੰਗੇ ਸਨ ਤੁਹਾਡੇ ਪਿੰਡ ਦੇ ਫਿਰ ਨਾ ਸਿੱਖ? ਪਿਆਰ ਮੂੰਹ ਮਲਾਇਆ ਸਹੀ ਸੀ ਸਭ ਮੁਸਲਮਾਨ ਪਿੱਛੇ ਜਿਹੜੇ ਆਉਂਦੇ ਰਹੇ ਸਾਰਾ ਕੁਝ ਲੈ ਕੇ? ਤੇ ਬਾਬਾ ਜੀ ਆਪਣੇ ਪਿੰਡ ਦਾ ਕੋਈ ਰਾਹ ਦੇ ਵਿੱਚ ਆਉਂਦੇ ਆ ਜਾਂ ਇੱਥੇ ਜਦੋਂ ਬਾਰਡਰ ਤੇ ਆ ਕੇ ਕੋਈ ਘੁੰਮਲੇ ਸ਼ਹੀਦ ਜਾਂ ਉਂਝ ਵੈਸੇ ਫੌਤ ਨਹੀਂ ਹੋਇਆ ਸਾਡੇ ਬਿਮਾਰੀ ਨਾਲ ਜਾਂ ਬਰਾਬਰ ਬਥੇਰੇ ਫੌਤ ਹੋਏ ਆਪਣੇ ਪਿੰਡ ਦੇ? ਅਭੀਗਵਾਲ ਦੇ ਮੈਂ ਗੱਲ ਕਰਦਾ। ਆ ਪਿੰਡ ਦੇ ਹਾਂ ਹਾਂ ਬਥੇਰੇ ਹੋਏ। ਬਿਮਾਰੀ ਸੀ ਅੱਛਾ ਅੱਛਾ ਕਈ 2-4 ਫੌਤ ਹੋਈ ਆ। ਹਾਂ ਹਾਂ। ਮੇਰੀ ਆਪਣੀ ਭੈਣ ਫੌਤ ਹੋ ਗਈ ਬਿਮਾਰੀ ਨਾਲ? ਬਿਮਾਰੀ ਨਾਲ ਹੀ ਅੱਛਾ ਅੱਛਾ, ਰਾਹ ਚ? ਰਾਹ 'ਚ ਦੱਬ ਕੇ ਅੱਛਾ ਅੱਛਾ। ਸਾਡੇ ਬਜ਼ੁਰਗੋ ਜਿਹੜਾ ਰਾਹ ਦੇ ਵਿੱਚ ਮੁਸਲਮਾਨ ਆਪਣਾ ਅਜ਼ੀਜ਼ ਹੋ ਗਏ ਜਾਂ ਕੋਈ ਵੀ ਜਦੋਂ ਫੌਤ ਹੁੰਦਾ ਸੀ ਉਦੋਂ ਵਕਤ ਇਵੇਂ ਦਾ ਸੀ ਕਿ ਦਫਨਾ ਕੇ ਆਉਂਦੇ ਸਵੇਰ ਦਫਨਾ ਕੇ ਜਨਾਜ਼ਾ ਪੜ ਅਸੀਂ ਕਰਦੇ ਰਹੇ। ਜਿਹੜੇ ਲੋਕੀ ਅਸੀਂ ਜਿਹੜਾ ਦੇਖੇ ਗੱਡੇ ਲੰਘਦੇ ਲਾਸ਼ਾਂ ਦੇ ਉੱਤੋਂ ਦੀ ਲਾਸ਼ਾਂ ਦੇ ਉੱਤੋਂ ਦੀ ਲੋਕਾਂ ਦੇ ਗੱਡੇ ਲੰਘਦੇ ਸੀ, ਇੰਨੀਆਂ ਲਾਸ਼ਾਂ ਪਈਆਂ ਜੀ। ਹੋਰ ਅਸੀਂ ਕੀ ਦੇਖਣਾ? ਬਜ਼ੁਰਗੋ ਹੁਣ ਕਦੀ ਉਹ ਆਪਣਾ ਉਹ ਬਚਪਨ ਉੱਥੋਂ ਵਾਲਾ ਕੋਈ ਪਿੰਡ ਯਾਦ, ਕੋਈ ਗੱਲਾਂ ਚੇਤੇ ਆਉਂਦੀਆਂ ਕਿ ਨਹੀਂ ਕਦੀ ਜ਼ਿਹਨ ਚ ਕਦੀ ਆਈ ਜਾਂਦੀਆਂ? ਕਾਹਦੀ ਆਉਂਦੀ 95 ਸਾਲ ਦੀ ਮੇਰੀ ਉਮਰ ਹੋ ਗਈ। 95 ਸਾਲ 95 ਸਾਲ ਹੋ ਗਈ ਉਮਰ। ਹੁਣ ਕੀ ਸਾਲ ਨਾ ਪਤਾ ਨਹੀਂ ਕਦੀ ਨਾ ਕਦੀ ਪਿਆ ਆ ਹੀ ਜਾਂਦਾ ਆਪਣਾ ਖਿਆਲ। ਮੈਂ ਵੈਸੇ ਪੁੱਛਿਆ ਸੀ। ਖਿਆਲ ਕਾਹਦਾ ਹੋਣਾ, ਚੱਲ ਗਈ ਹੈ। ਸਹੀ ਬਾਬਾ ਜੀ, ਟਾਈਮ ਵਕਤ ਉਦੋਂ ਸਹੀ ਸੀ ਜਾਂ ਹੁਣ ਦਾ ਮਹਿੰਗਾਈ ਤੇ ਜਿਹੜੀ ਸਾਡੀ ਹੁਣ ਸ਼ਰਮ ਹੋਇਆ ਉਦੋਂ ਸਹੀ ਸੀ? ਧੀਆਂ ਭੈਣਾਂ ਦਾ ਆਪਣਾ ਵੱਡਿਆਂ ਬਜ਼ੁਰਗਾਂ ਦਾ ਉਦੋਂ ਹਯਾ ਸਹੀ ਸੀ ਹੁਣ ਨਾਲੋਂ? ਬਜ਼ੁਰਗੋ ਜੀ ਤੁਸੀਂ ਇੱਥੇ ਪਾਕਿਸਤਾਨ ਆ ਗਏ ਸੋ, ਆਪਣੇ ਪਿੰਡ ਦਾ ਕੋਈ ਆਪਣਾ ਵੱਡਿਆਂ ਚੋਂ ਹੀ ਆਪਣੇ ਪਿੰਡ ਦੇ ਹਬੀਬਵਾਲ ਵਾਲੇ ਕੋਈ ਆਪਣਾ ਪਿੰਡ ਵੇਖਣ ਗਿਆ 47 ਤੋਂ ਬਾਅਦ ਕਿ ਨਹੀਂ? ਹਜੇ ਤੱਕ ਕੋਈ ਨਹੀਂ ਗਿਆ? ਸਾਡੇ ਪਿੰਡ ਦੇ ਦੂਜੇ ਪਤੀ ਸ੍ਰੀ ਵਾਲੇ ਬੈਠੇ, ਉਹ ਵੀ ਨਹੀਂ ਗਏ, ਨਾ ਅਸੀਂ ਗਏ। ਅੱਛਾ ਅੱਛਾ। ਕੋਈ ਸਾਡਾ ਪਿੰਡ ਦਾ ਨਹੀਂ। ਸਿੱਖ ਗਏ। ਅੱਛਾ ਅੱਛਾ। ਆ ਲਾਗੇ ਡੇਰਾ ਹੈ, ਅੱਛਾ। ਉੱਥੋਂ ਦੇ ਸਿੱਖ ਸੀਗੇ, ਇੱਥੋਂ ਦੇ ਸਿੱਖਾਂ ਦੇ ਉਹ ਇੱਕ ਦੂਜੇ ਦੇ ਇਹ ਹੋ ਗਏ ਸੀ ਇੱਕ ਵਾਰੀ। ਅੱਛਾ ਅੱਛਾ। ਸਿੱਖ ਹੀ ਗਏ ਸੀ, ਅੱਛਾ। ਮੁਸਲਮਾਨ ਜਿਹੜੇ ਰਹਿ ਗਏ। ਤੁਹਾਡੇ ਪਿੰਡ ਦਾ ਉਦੋਂ ਸਿੱਖ ਤੁਹਾਨੂੰ ਮਿਲਣ ਆਇਆ ਪਾਕਿਸਤਾਨ? ਉਹ ਤਾਂ ਕਿੱਧਰ ਸੇ ਕੀ ਆਇਆ, ਉਹ ਕੋਈ ਨਹੀਂ ਆਇਆ। ਅੱਛਾ, ਹਬੀਬਵਾਲ ਦਾ ਸੀ ਉਸ ਪਿੰਡ ਦਾ? ਹਾਂ, ਤੁਹਾਨੂੰ ਇੱਥੇ ਮਿਲ ਕੇ ਗਿਆ? ਮਿਲ ਕੇ ਗਿਆ। ਰਿਹਾ ਵੀ ਤੁਹਾਡੇ ਕੋਲ? ਰਿਹਾ ਚ ਬੈਠਾ ਰਿਹਾ ਅੰਦਰ। ਅੱਛਾ। ਬੜਾ ਜੇ ਤੁਮ ਮੈਂ ਬੈਠੇ ਜੀ, ਬੈਠੇ ਰਹੇ। ਅੱਛਾ, ਗੱਲਾਂ ਗੁੱਲਾਂ ਤੁਹਾਡੇ ਨਾਲ ਕਰਦਾ ਰਿਹਾ? ਬਿਲਕੁਲ। ਜੋ ਤੁਹਾਡੇ ਲੈ ਆਇਆ ਦੱਸੋ ਨਾ, ਜੋ ਤੋਹਫਾ ਤੁਹਾਡੇ ਲੈ ਆਇਆ ਸੀ। ਤੁਹਾਡੇ ਲਈ ਕੋਈ ਚੀਜ਼ ਵੀ ਲੈ ਕੇ ਆਇਆ ਕਿ ਨਹੀਂ? ਕੱਪੜੇ। ਅੱਛਾ, ਸੂਟ ਲੈ ਕੇ ਆਇਆ? ਅੱਛਾ ਅੱਛਾ। ਦੋ ਕੁੜਤੇ ਸਵਾਏ ਆ। ਹਾਂ। ਦੋਵਾਂ ਦਾ ਕੱਪੜਾ ਪਿਆ। ਅੱਛਾ, ਹਜੇ ਵੀ ਪਿਆ ਹੈ? ਹਾਂ, ਉਹ ਸੋਹਣੇ। ਅੱਛਾ। ਤੇ ਜੇ ਹੋਰ ਕਿਹਦਾ ਮੈਂ ਕਰ ਰਿਹਾ, ਮੈਂ ਦੇਖਦੇ ਪੜ ਰਿਹਾ ਨਹੀਂ।
ਅੱਛਾ ਅੱਛਾ ਇੱਕ ਸ਼ਾਦਰ ਦੇਖੋ ਬਾਬਾ ਜੀ। ਇੱਕ ਸ਼ਾਦਰ ਦੇ ਯਾਰ ਹਾਂ ਯਾਨੀ ਉਹ ਲਖਵਿੰਦਰ ਵੀ ਦੱਸਦਾ ਹੈ ਕਿ ਅਸੀਂ ਵੀ ਉਧਰੋਂ ਉੱਠ ਕੇ ਗਏ ਯਾਨੀ ਪਾਕਿਸਤਾਨ ਚ ਗਏ ਨੇ ਵੱਡੇ ਹਾਂ। ਸਿਰਫ ਉਹਨੂੰ ਇਹ ਕਿ ਉਹ ਹਬੀਬਵਾਲ ਜਾ ਕੇ ਬੈਠਾ ਕਿ ਸਾਡੇ ਪਿੰਡ ਦਾ ਬਜ਼ੁਰਗ ਯਾਨੀ ਤੁਹਾਡੀ ਗੱਲ ਕਰਨੇ ਆ ਤੇ ਉਹਨੇ ਸਮਝਿਆ ਕਿ ਸਾਡੇ ਪਿੰਡ ਹਬੀਬਵਾਲ ਨੂੰ ਬਜ਼ੁਰਗ ਗਿਆ ਹੈ ਤੁਹਾਨੂੰ ਇਹਦੇ ਮਿਲਣ ਆਇਆ ਕੋਈ ਰਿਸ਼ਤਾ ਨਹੀਂ ਕੋਈ ਚੱਕਰ ਨਹੀਂ ਹੈ ਨਾ ਕੋਈ ਜਾਣਦਾ ਨਾ ਕੋਈ ਸਿਰਫ ਉਹਨੂੰ ਪਿਆਰ ਸੀ ਕਿ ਮੇਰੇ ਪਿੰਡ ਦਾ ਤੁਹਾਨੂੰ ਮਿਲਣ ਆਇਆ ਹੈ ਕੁਰਿਆ 2-4 ਦਿਨ ਇੱਥੇ ਫਿਰ ਨਹੀਂ ਅੱਛਾ ਥੋੜਾ ਜਿਹਾ ਅੱਛਾ ਅੱਛਾ 2-4 ਘੰਟੇ ਤੱਕ ਲੱਗ ਬੈਠਾ ਫਿਰ ਚੋਖਾ ਬੈਠਾ ਅੱਛਾ ਜ਼ਿਆਦਾ ਦੇਰ ਰਿਹਾ ਅੱਛਾ ਸਹੀ ਖੂਬ ਗੱਲਾਂ ਬਾਤਾਂ ਉਹਨੇ ਤੁਹਾਨੂੰ ਪਿੰਡ ਦੀਆਂ ਪੁੱਛੀਆਂ ਹੋਣੀਆਂ ਬਸ ਅਜੇ ਪੁੱਛ ਗਿਆ ਅੱਛਾ ਅਜੇ ਗੱਲ ਗੁੱਲ ਕਰਦਾ ਤੁਹਾਨੂੰ ਕਰ ਲੈਣਾ ਅੱਛਾ 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 ਚਲੋ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ ਚਲੋ ਤੁਸੀਂ ਆਪਣੀਆਂ ਕੋਈ ਗੱਲਾਂ ਸਾਂਝੀਆਂ ਸਾਡੇ ਨਾਲ ਕੀਤੀਆਂ ਸਾਡੇ ਵੇਖਣ ਵਾਲਿਆਂ ਨਾਲ ਨਾਜ਼ਰੀਨ ਉਮੀਦ ਹੈ ਤੁਹਾਨੂੰ ਜਿਹੜੀ ਅੱਜ ਦੀ ਇਹ ਵੀਡੀਓ ਇਹ ਪਸੰਦ ਆਈ ਹੋਏਗੀ ਬਾਬਿਆਂ ਕੋਲ ਗੱਲ ਸੀ ਜਿਹੜੀ ਉਹਨੇ ਸਾਡੇ ਨਾਲ ਸ਼ੇਅਰ ਕੀਤੀ ਆਪਣਾ ਸਾਰਾ 47 ਵਾਲਾ ਸਾਰਾ ਉਦੋਂ ਦੱਸਿਆ ਕਿਵੇਂ ਅਸੀਂ ਆਏ ਕਿਵੇਂ ਇੱਧਰ ਪਹੁੰਚੇ ਸੀ ਤੇ ਅਗਰ ਤੁਸੀਂ ਵੀ ਕੋਈ ਆਪਣੇ ਵੱਡਿਆਂ ਦਾ ਲਹਿੰਦੇ ਪੰਜਾਬ ਵਾਲਾ ਪਿੰਡ ਵੇਖਣਾ ਚਾਹੁੰਦੇ ਹੋ ਤੁਹਾਡੇ ਇਧਰੋਂ ਬਜ਼ੁਰਗ ਉੱਠ ਕੇ ਗਏ ਹੋਣ ਤੁਹਾਡਾ ਦਿਲ ਕਰਦਾ ਕਿ ਅਸੀਂ ਚਲੋ ਉੱਥੋਂ ਦਾ ਯਾਨੀ ਲਹਿੰਦੇ ਪੰਜਾਬ ਦਾ ਕੋਈ ਸਾਡੇ ਬਜ਼ੁਰਗਾਂ ਦਾ ਕਹਾਣੀ ਮੁਸਲਮਾਨ ਮਿਲ ਜਾਵੇ ਜਿਹੜੇ ਸਮੇਂ ਵਸਨੀਕ ਹੋਏ ਸਾਡੇ ਵੱਡਿਆਂ ਦੀ ਗੱਲ ਸੁਣਾਵੇ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਆ ਜੀ ਅਸੀਂ ਉੱਥੇ ਜਾ ਕੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉੱਥੋਂ ਦਾ ਕੋਈ ਅਗਰ ਵਸਨੀਕ ਪਿੰਡ ਤੋਂ ਤੁਹਾਡੇ ਦਾ ਮਿਲ ਜਾਵੇ ਉਹਦਾ ਇੰਟਰਵਿਊ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮਨ ਕਰਿਆ ਜੇ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਕਿਸੇ ਹੋਰ ਪਿੰਡ 'ਚ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ।